अच्छा डॉक्टर साहब, अब ना हुरमज़ के मामले से जड़ा है वो एक मुतबादल की गल भी की जा रही है और दसिया जा रहा है कि कुवैत और जड़ा है UAE ए मुमालिक कोई पाइपलाइन विछा रहे हैं, सऊदी अरब विचों गुजरेगी और अगे जाएगी। एक तो दस दो कोई क्या ये जी पाइपलाइन का एक मनसूबा है, ये अपना हुरमज़ का जड़ा है ये मुतबादल है, और दूजा एक किन्ना एक करामत साबित होएगा अगर ये मुमालिक कोई पाइपलाइन का जड़ा है कोई रस्ता बना लेंदे ने तेल के मामलात वास्ते। ਮੁਤਬਾਦਿਲ ਕਰਾਮਤ ਜ਼ਰੂਰ ਹੋਣਗੇ, ਲੇਕਿਨ ਉਹਨਾਂ ਦੀ ਕਪੈਸਿਟੀ ਉਨੀ ਨਹੀਂ ਹੋਵੇਗੀ ਜਿੰਨੀ ਇਹ ਕੰਟੇਨਰ ਸ਼ਿਪ ਦੀ ਹੁੰਦੀ ਹੈ। ਪਾਈਪਲਾਈਨ ਦੀ ਉਨੀ ਕਪੈਸਿਟੀ ਨਹੀਂ ਹੁੰਦੀ। ਜਿਹੜਾ ਚਾਈਨਾ ਤੇ ਰਸ਼ੀਆ ਦਾ ਜਿੰਨਾ ਵੀ એનર્ਜੀ ਦਾ ਲੈਣ ਦੇਣ ਹੈ, ਜਿਹੜਾ ਰਸ਼ੀਆ ਵੀ ਜਿੰਨੀ એનર્ਜੀ ਯੂਰਪ ਚ ਸਪਲਾਈ ਪਿਆ ਕਰਦਾ ਸੀ, ਉਹ ਸਾਰੀ ਵਾਇਆ ਪਾਈਪਲਾਈਨ ਹੈ। ਨਾਰਥ ਸਟਰੀਮ 1 ਹੋ ਗਈ, ਨਾਰਥ ਸਟਰੀਮ 2 ਹੋ ਗਈ, ਟਰਕ ਸਟਰੀਮ ਹੋ ਗਈ, ਹੁਣ ਇਹ ਸਾਈਬੇਰੀਅਨ ਸਟਰੀਮ ਜਿਹੜੀ ਹੈ ਉਹਨਾਂ ਨੇ ਇਧਰ ਜਿਹੜੀ ਹੈ ਚਾਈਨਾ ਦੀ ਤਰਫ ਸ਼ੁਰੂ ਕੀਤੀ। ਸਭ ठीक है। ਜਿਹੜੇ ਨੇ ਉਹ ਪਾਈਪਲਾਈਨਸ ਨੇ। ਇਹ ਕੋਈ ऐसा ना होने वाला मनसूबा नहीं। लेकिन एक तो ਉਹਦੇ ਵਾਸਤੇ ਡਿਸਟੈਂਸ ਜਿਹੜਾ ਉਹ ਬਹੁਤ ਮੈਟਰ ਕਰਦਾ ਹੈ ਕਿ ਕਿੰਨੇ ਡਿਸਟੈਂਸ ਤੱਕ ਉਹ ਜਾ ਸਕਦੀ ਹੈ। ਦੂਸਰਾ ਉਹਦੇ ਵਿੱਚ जी ਉਹਦੀ ਕਪੈਸਿਟੀ ਕਿੰਨੀ ਹੈ, ਵੋਲਿਊਮ ਉਹਦੇ ਚ ਘਟ ਜਾਏਗਾ। ਤੀਸਰਾ ਕਾਸਟ ਜਿਹੜੀ ਉਹ ਵੱਧ ਜਾਏਗੀ, ਕਿਉਂਕਿ ਕੰਟੇਨਰ ਜਿਹੜੇ ਨੇ ਉਹ ਤੇ ਡਾਇਰੈਕਟਲੀ ਭਰੇ ਜਾ ਗਏ। ਉਹਦੇ ਬਾਅਦ ਉਹਨਾਂ ਨੇ ਡੌਕ ਛੱਡੀ, ਉਹਦੇ ਬਾਅਦ ਉਹ ठीक। ਖੁੱਲੇ ਜੇ ਸਮੁੰਦਰ ਦੇ ਵਿੱਚ ਚਲੇ ਗਏ। ਜਦੋਂ ਇਹ ਪਾਈਪਲਾਈਨਸ ਨੇ, ਇਹਦੇ ਵਿੱਚ ਕਾਸਟ ਬਹੁਤ ਵੱਧ ਜਾਂਦੀ ਹੈ। ਇਹ ਫਿਰ ਪਾਈਪਲਾਈਨ ਜਿਹੜੀਆਂ ਨੇ ਇਹ ਪੋਰਟ ਟੂ ਪੋਰਟ ਜਿਹੜੀਆਂ ਨੇ ਟਰੈਵਲ ਕਰਨ ਦੀਆਂ, ਫਿਰ ਬਹੁਤ ਸੇ ਮੁਲਕ ਐਸੇ ਨੇ ਜਿਨ੍ਹਾਂ ਨੂੰ ਪੋਰਟ ਤੋਂ ਫਿਰ ਦੁਬਾਰਾ ਜਹਾਜ਼ਾਂ ਦੇ ਵਿੱਚ ਇਹਨਾਂ ਨੂੰ ਫਿਲ ਕਰਕੇ ਫਿਰ ਦੁਬਾਰਾ ਸਮੁੰਦਰ ਤੇ ਇਹਨਾਂ ਨੂੰ ਜਾਣਾ ਪਵੇਗਾ, ਜਿਹੜਾ ਕਿ ਇਹਨਾਂ ਦਾ ਰਾਸਤਾ ਵਧੇਗਾ, ਟਾਈਮ ਵਧੇਗਾ। ਜਿਹਦੇ ਵਿੱਚ ਅਗਰ ਇਹ ਸਟੇਟ ਆਫ ਹੁਰਮੁਜ਼ ਇਸਤੇਮਾਲ ਨਹੀਂ सही। ਕਰਦੇ ਤੇ ਇਹਨਾਂ ਕੋਲ ਆਪਸ਼ਨ ਫਿਰ ਕੀ ਬਚਦੀ ਹੈ? ਇਹਨਾਂ ਕੋਲ ਆਪਸ਼ਨ ਬਚਦੀ ਹੈ ਬਾਬਲ ਮੰਦੇਬ ਦੀ, ਇੱਕ ਬਹੁਤ ਲੰਬਾ ਚੱਕਰ ਕੱਟ ਕੇ ਕੇਪ ਆਫ ਗੁੱਡ ਹੋਪ ਦੀ ਤਰਫੋਂ। ਕੇਪ ਆਫ ਗੁੱਡ ਹੋਪ ਜਿਹੜਾ ਉਹ ਜਿਹੜਾ ਕਿ ਬਹੁਤ ਜ਼ਿਆਦਾ ਟ੍ਰੈਫਿਕ ਹੁਣ ਉਸ ਤਰਫ ਜਾਂਦੀ ਵੀ ਹੈ ਆਪਣੀ ਮਜਬੂਰੀ ਦੇ ਨਾਲ। ਉਹ ਫਾਸਲੇ ਨੂੰ ਡਬਲ ਨਹੀਂ ਟ੍ਰਿਪਲ ਕਰਨ ਵਾਲਾ ਕੰਮ ਹੈ। ਕਿ ਜਿਵੇਂ ਯੂਰਪ 'ਚ ਇੱਕ ਜਹਾਜ਼ ਜਿਹੜਾ ਉਹ 3 ਮਹੀਨੇ 'ਚ 3.5 ਮਹੀਨੇ 'ਚ ਅਗਰ ठीक। ਪਹੁੰਚਦਾ ਪਿਆ, ਤੇ ਉਹ ਤੁਸੀਂ ਸਮਝੋ ਕਿ 9 ਮਹੀਨੇ ਤੱਕ ਜਿਹੜਾ ਨਾ ਉਹ 6 ਤੋਂ 9 ਮਹੀਨੇ ਦੇ ਵਿੱਚ ਜਿਹੜਾ ਉਹ ਇੰਨਾ ਫਾਸਲਾ ਵੱਧ ਜਾਂਦਾ ਹੈ। ਲਿਹਾਜ਼ਾ ਡਾਈਵਰਸੀਫਾਈ ਜ਼ਰੂਰ ਕਰਨ, ਪਾਈਪਲਾਈਨ ਵਿਛਾਣ, ਲੇਕਿਨ ਉਸ ਪਾਈਪਲਾਈਨ 'ਚ ਅਗੇਨ ਟੈਰੀਟੋਰੀਅਲ ਜਿਹੜਾ ਪ੍ਰੋਬਲਮ ਆ ਜਾਏਗਾ, ਪਾਈਪਲਾਈਨ ਵਿੱਚ ਵੋਲਿਊਮ ਦਾ ਪ੍ਰੋਬਲਮ ਆ ਜਾਏਗਾ, ਤੇ ਕਾਸਟ ਦਾ ਪ੍ਰੋਬਲਮ ਆ ਜਾਏਗਾ। ਤੇ ਪਾਈਪਲਾਈਨ ਜਿਹੜੀ जी जी। ਉਹ ਗਲਫ ਦੇ ਵਿੱਚੋਂ ਕਦੀ ਵੀ ਡਾਇਰੈਕਟ ਯੂਰਪ ਨਹੀਂ ਆ ਸਕਦੀ, ਕਿਉਂਕਿ ਵਿੱਚ ਇਜ਼ਰਾਈਲ ਪੈਂਦਾ ਹੈ। ਤੇ ਉਹ ਹੁਣ ਉਹ ਇਜ਼ਰਾਈਲ ਜਿਹੜਾ ਉਹ ਆਪਣਾ ਲਿਵਰੇਜ ਇਸਤੇਮਾਲ ਕਰੇਗਾ। ਅਗਰ ਅੱਜ ਗਲਫ ਦੇ ਕੰਟਰੀਜ਼ ਇਜ਼ਰਾਈਲ ਵਿੱਚ ਆਪਣੀ ਪਾਈਪਲਾਈਨ ਗੁਜ਼ਾਰਨ ਦੀ ਗੱਲ ਕਰ ਵੀ ਲੈਂਦੇ ਨੇ, ਜਿਹੜਾ ਕਿ ਇੰਡੀਆ ਪਿਆ ਕਰਦਾ ਹੈ। ਜਿਵੇਂ ਇੱਕ ਭਲਾ ਜ਼ਮਾਨਾ ਸੀ ਜਦੋਂ ਈਰਾਨ ਦੇ ਵਿੱਚੋਂ सही। ਪਾਈਪਲਾਈਨ ਜਾਣੀ ਸੀ, ਇੰਡੀਆ ਕ੍ਰਾਸ ਕਰਨੀ ਸੀ, ਫਿਰ ਅੰਡਰ ਸੀ ਗਲਫ ਜਾਣੀ ਸੀ, ਤੇ ਫਿਰ ਉਹਦੇ ਬਾਅਦ ਇਜ਼ਰਾਈਲ ਵਿੱਚੋਂ ਜਿਹੜਾ ਨਾ ਦੁਬਾਰਾ ਬਾਹਰ ਦੀ ਤਰਫ ਜਿਹੜਾ ਜਾਣਾ ਸੀ, ਜਿਹੜਾ ਕਿ ਨੇਤਨਯਾਹੂ ਨੇ ਉਹ ਨਕਸ਼ਾ ਵਿਖਾਇਆ ਵੀ ਸੀ। ਕਿਸ ਜ਼ਮਾਨੇ ਦੀ ਗੱਲ ਹੈ, ਨਹੀਂ ਲੱਗਦਾ ਜਿਵੇਂ ਪਿਛਲੀ ਸਦੀ ਦੀ ਗੱਲ ਹੈ। ਚੀਜ਼ਾਂ ਕਿਸ ਰਫਤਾਰ ਨਾਲ ਬਦਲਦੀਆਂ ਨੇ। ਲਿਹਾਜ਼ਾ ਅਲਟੀਮੇਟਲੀ ਜਿੰਨਾ ਵੀ ਆਪਣੇ ਆਪ ਨੂੰ ਡਾਈਵਰਸੀਫਾਈ ਕਰ ਲੈਣ, ਇਹਨਾਂ ਨੂੰ ਸਟੇਟ ਆਫ ਹੁਰਮੁਜ਼ ਦਾ ਇੱਕ ਰਸਤਾ ਬਹਰਾਲ ਚਾਹੀਦਾ, ਜਿਹੜਾ ਕਿ ਈਰਾਨ ਨੇ ਨਹੀਂ ਆਖਿਆ ਕਿ ਅਸੀਂ ਬੰਦ ਤੇ ਕਰਨੇ। ਆਪਣੇ ਤਮਾਮ ਤਰ ਹਮਲਿਆਂ ਦੇ ਬਾਅਦ ਆਪਣੀ ਤਮਾਮ ਜਿਹੜਾ ਡਿਸਟਰਕਸ਼ਨ ਉਹਨਾਂ ਨੇ ਗਲਤ ਦੀ ਕਰ ਛੜੀ ਹੈ, ਤੇ ਬਾਵਜੂਦ ਹੋਇਆ ਨਹੀਂ, ਤੇ ਆਂਦੇ ਨੇ ਤੇ ਅਸੀਂ ਇਹਦੀ ਹਿਫਾਜ਼ਤ ਵੀ ਕਰਾਂਗੇ, ਅਸੀਂ ਕਾਰਗੋ ਵੀ ਸਿਕਿਉਰ ਕਰਾਂਗੇ। ਲੇਕਿਨ ਸਾਡੀ ਸ਼ਰਤ ਹੈ ਵੇ ਕਿ ਇਹਦੇ ਉੱਤੋਂ ਅਮਰੀਕਾ ਦਾ ਬਲੌਕੇਡ ਹਟਾਇਆ ਜਾਏ, ਤੇ ਅਮਰੀਕਾ ਆਪਣੇ ਫੌਜੀ ਤੇ ਆਪਣੀਆਂ ਫੌਜਾਂ ਦੇ ਫੌਜੀ ਸਾਮਾਨ ਇੱਥੇ ਲੈ ਕੇ ਚਲਾ ਜਾਏ। ਹੁਣ ਇੱਕ ਐਸੀ ਫਰਮਾਇਸ਼ ਹੈ ਕਿ ਗਲਫ ਦੇ ਕੰਟਰੀਜ਼ ਦਾ ਕੀ ਜਵਾਬ ਦੇ ਸਕਦੇ ਨੇ? ਉਹਨਾਂ ਨੇ ਕੰਟਰੈਕਟ ਕੀਤੇ ਨੇ, ਬਾਜ਼ ਔਕਾਤ 50 ਸਾਲ ਤੋਂ ਜ਼ਿਆਦਾ ਦਾ ਕੰਟਰੈਕਟ ਹੈ ਕਿ ਜੀ ਇਹ ਬੇਸ ਇੱਥੇ ਰਵੇ ਦੀ, ਇਹਦਾ ਖਰਚਾ ਹੈ ਕਿਉਂਕਿ ਪਰਸੈਂਟੇਜ ठीक ਹੈ है। ਹੋਵੇਗੀ, ਇਹ ਤੁਹਾਡੀ ਹਿਫਾਜ਼ਤ ਕਰਨ ਦੇ। ਇਹ ਉਹਨਾਂ ਨੂੰ ਕਿਸ ਤਰ੍ਹਾਂ ਕਹਿ ਸਕਦੇ ਨੇ ਕਿ ਜੀ ਤੁਸੀਂ ਸੁਬਾਹ ਉੱਠੋ ਤੇ ਆਪਣੀ ਬੇਸ ਖਾਲੀ ਕਰਕੇ ਟੁਰ ਜਾਓ? ਇਹਨਾਂ ਨੂੰ ਥੋੜਾ ਜਿਹਾ ਇਰਾਨੀਆਂ ਨੂੰ ਵੀ ਹੌਸਲੇ ਕੰਮ ਲੈਣਾ ਚਾਹੀਦਾ ਕਿ जी ਜਿਹੜੀਆਂ ਬੇਸਿਸ ਨੇ ਉਹ 90% ਵੈਸੇ ਹੀ ਡੈਮੇਜ ਹੋ ਚੁੱਕੀਆਂ ਨੇ। ਅਗਰ ਗਲਫ ਦੇ ਕੰਟਰੀਜ਼ ਉਹਨਾਂ ਦਾ ਖਰਚਾ ਨਹੀਂ ਚੁੱਕਦੇ ਜਿਹੜਾ ਕਿ ਉਹ ਪਹਿਲਾਂ ਚੁੱਕਦੇ ਸਨ, ਤੇ ਇਹਨਾਂ ਨੂੰ ਦੁਬਾਰਾ ਕਿਹਨੇ ਬਣਾਉਣਾ ਵੇ? ਅਮਰੀਕੀ ਇਕਨੋਮੀ ਤੇ ਅੱਗੇ ਹੀ ਜਿਹੜੀ ਉਹਨਾਂ ਦਾ ਜਿਹੜਾ GDP ਟੂ ਡੈਥ ਰੇਸ਼ੋ ਵੇ ਉਹ ਡਰਾ ठीक। ਦੇਣ ਵਾਲੀ ਹੈ, ਇੰਨੀ ਜ਼ਿਆਦਾ। अच्छा डॉक्टर साहब, मुज़ाकरात की जरा गल कर लेने। इसराइली मीडिया कह रहा है कि जी सालसान के जरिए मुज़ाकरात हो रहे हैं, कोई 60 दिन की जंगबंदी की गल हो रही है। सदर ट्रंप भी बार बार बयान दे रहे हैं कि जी ईरान मन नहीं रहा लेकिन साढ़े मुज़ाकरात हो रहे हैं, और वो ये कह रहे हैं कि जी मैं बंदे नहीं मारना चाहता, मुज़ाकरात करना चाहता। ईरान मुसलसल तरदीद कर रहा है। ईरान कहता साड़ी अमरीका नाल कोई गलबात नहीं हो रही, साड़ी सिर्फ अगर गलबात हो रही है तो ओमान नाल हो रही है, और अब ना हुरमज़ से हो रही है। तो मामला किहड़े पासे जाता नज़र आ रहा है? मुज़ाकरात वाले पासे मुज़ाकरात हो रहे हैं, नहीं हो रहे हैं, कोई बैकडोर डिप्लोमेसी चल रही है, सालिस ममालिक के जरिए मुज़ाकरात हो रहे हैं, कि असल मामला है कि? ईरान ने किया कि जी ਅਸੀਂ ਮੁਜ਼ਾਕਰਾਤ ਵਾਸਤੇ ਤੁਹਾਡੇ ਨਾਲ ਬਹੁਤ ਦਫਾ ਬੈਠੇ ਹਾਂ, ਅਸੀਂ ਮੁਜ਼ਾਕਰਾਤ ਹੁਣ ਵੀ ਕਰਨ ਲੱਗੇ ਸਾਂ। 14 ਪੁਆਇੰਟਸ ਸਾਡੇ ਤੁਹਾਨੂੰ ਪਹੁੰਚ ਚੁੱਕੇ ਨੇ।
MOU ਦੀ ਸੂਰਤ 'ਚ ਉਹਨਾਂ ਤੇ ਮੁਜ਼ਾਕਰਾਤ ਹੀ ਹੋਣੇ ਸਨ, ਜਿਹੜੇ ਕਿ ਤੁਸੀਂ 4 ਦਿਨ ਵੀ ਨਹੀਂ ਬਰਦਾਸ਼ਤ ਕੀਤੇ ਤੇ ਤੁਸੀਂ ਫਿਰ ਅਟੈਕ ਕਰ ਦਿੱਤਾ। ਲਿਹਾਜ਼ਾ ਫਿਲਹਾਲ ਅਸੀਂ ਉਹਨਾਂ MOUs ਦੇ ਉੱਤੇ ਗੱਲ ਕਰਨ ਦੇ ਮੂਡ 'ਚ ਨਹੀਂ। ਅਸੀਂ ਸਿਰਫ ਸਟੇਟ ਆਫ ਹੁਰਮੁਜ਼ ਨੂੰ ਕਿਸ ਤਰ੍ਹਾਂ ਅਸਾਂ ਫੁੱਲੀ ਫੰਕਸ਼ਨਲ ਕਰਨਾ ਵੇ, ਰਸਤਾ ਪੂਰਾ ਖੋਲ ਦੇਣਾ ਵੇ, ਅਸੀਂ ਠੀਕ ਹੈ। ਓਮਾਨ ਨਾਲ ਉਹ ਗੱਲ ਤੇ ਕਰਨੀ ਆ, ਸਾਡੀ ਹੋਰ ਕਿਸੇ ਨਾਲ ਗੱਲ ਨਹੀਂ ਪਈ ਹੁੰਦੀ। ਫਿਰ ਪਾਕਿਸਤਾਨ ਨੇ ਵੀ ਇਹ ਆਖਿਆ ਕਿ ਕਿਸੇ ਨਾਲ ਕੋਈ ਬਹਿ ਕੇ ਕੋਈ ਇਸ ਵਕਤ ਗੱਲਬਾਤ ਹੁੰਦੀ ਨਹੀਂ ਪਈ। ਤੇ ਟਰੰਪ ਨੇ ਫਿਰ ਉਹਦਾ ਜਵਾਬ ਇਹ ਲਿਖਿਆ ਕਿ ਜੀ ਇਹਨਾਂ ਸਭ ਕਨਵਰਸੇਸ਼ਨ ਦਾ ਕਿ ਈਰਾਨੀ ਬਹੁਤ ਝੂਠੇ ਨੇ, ਬਹੁਤ ਅਜੀਬ ਨੇ। ਅੰਦਰ ਜਿਹੜੇ ਨੇ ਉਹ ਸਾਨੂੰ ਕਹਿੰਦੇ ਨੇ ਸਾਡੇ ਨਾਲ ਬਹਿ ਕੇ ਗੱਲ ਕਰੋ, ਮੁਜ਼ਾਕਰਾਤ ਕਰੋ, ਬਾਹਰ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕੋਈ ਮੁਜ਼ਾਕਰਾਤ ਹੁੰਦੇ ਹੀ ਨਹੀਂ ਤੇ ਵਗੈਰਾ ਵਗੈਰਾ। ਜਿਹੜਾ ਉਹਨਾਂ ਦਾ ਇੱਕ ਠੀਕ। ਲਹਿਜਾ ਹੈ, ਜਿਹੜਾ ਉਹਨਾਂ ਦਾ ਮੁਹਾਵਰਾ ਹੈ, ਉਹਦੇ ਵਿੱਚ ਹੀ। ਤੇ ਮੁਜ਼ਾਕਰਾਤ ਇਸ ਵਾਸਤੇ ਨਹੀਂ ਪਏ ਹੁੰਦੇ ਕਿ ਮੁਜ਼ਾਕਰਾਤ ਮਤਲਬ ਮੁਜ਼ਾਕਰਾਤ ਕੋਈ ਖੇਡਦੇ ਨਹੀਂ ਕਿ ਜਿਹੜਾ ਨਾ ਉਹ ਅਸਾਂ ਕੋਈ ਮਤਲਬ ਕੈਰਮ ਬੋਰਡ ਖੇਡਣਾ ਹੈ, ਦੁਬਾਰਾ ਬੋਰਡ ਵਿਛਾ ਲਿਆ, ਚੱਲ ਜੀ ਹੁਣ ਤੇਰੀ ਵਾਰੀ ਸੀ ਮੇਰੀ ਵਾਰੀ ਸੀ। ਇਸ ਤਰ੍ਹਾਂ ਤੇ ਨਹੀਂ ਹੋ ਸਕਦਾ ਨਾ। ਮੁਜ਼ਾਕਰਾਤ ਦਾ ਮਤਲਬ ਇਹ ਵੇ ਕਿ ਅਮਰੀਕਾ ਜਦੋਂ ਥੱਕ ਜਾਏਗਾ, ਜਾਂ ਅਮਰੀਕਾ ਨੂੰ ਪਤਾ ਲੱਗੇਗਾ ਮੇਰੇ ਬੋਡੀ ਬੈਗ ਜ਼ਿਆਦਾ ਜਾ ਰਹੇ ਨੇ, ਜਾਂ ਅਮਰੀਕਾ ਦੇ ਵਿੱਚ 3-4 ਜਗ੍ਹਾ ਤੇ ਸਹੀ। ਐਸੇ ਵਾਕਿਆਤ ਹੋਏ ਨੇ ਇੱਕਾ ਦੁੱਕਾ, ਜਿਹਦੇ ਵਿੱਚ ਮਾਵਾਂ ਆਪਣੇ ਬੱਚਿਆਂ ਦੀਆਂ, ਫੌਜੀ ਬੱਚਿਆਂ ਦੀਆਂ ਤਸਵੀਰਾਂ ਲੈ ਕੇ ਪਹੁੰਚ ਗਈਆਂ ਨੇ ਕਿ ਜੀ ਇਹ ਉਹਨਾਂ ਨੂੰ ਖੁਰਾਕ ਤੇ ਦਿੰਦੇ ਸਨ, 30 ਪਾਉਂਡ ਸਾਡੇ ਬੱਚਿਆਂ ਦਾ ਵਜ਼ਨ ਜਿਹੜਾ ਉਹ ਘਟ ਗਿਆ। ਤੇ ਉਹ ਪ੍ਰੈਸ਼ਰ ਤੇ ਹੁੰਦਾ ਹੈ ਨਾ ਕਿ ਤੁਹਾਡੇ ਫੌਜੀਆਂ ਕੋਲ, ਅਮਰੀਕਾ ਦੇ ਫੌਜੀਆਂ ਕੋਲ ਖਾਣ ਵਾਸਤੇ ਰੋਟੀ ਨਹੀਂ, ਮਾਵਾਂ ਲੈ ਕੇ ਤਸਵੀਰਾਂ ਜਿਹੜੀਆਂ ਨੇ ਉਹ ਡਿਫਰੈਂਟ ਕਾਨਫਰੰਸਿਸ ਠੀਕ। ਵਿੱਚ ਤੇ ਡਿਫਰੈਂਟ ਸੈਮੀਨਾਰਸ 'ਚ ਪਹੁੰਚੀਆਂ ਨੇ। ਇਹਦਾ ਮਤਲਬ ਹੈ ਕਿਰੇ ਨਾ ਕਿਰੇ ਸਟਰਕਚਰਲੀ ਬਹੁਤ ਹੀ ਕੋਈ ਪ੍ਰੋਬਲਮ ਤੇ ਬਾਹਰ ਲੈ ਆਵੇ, ਜਿਹੜਾ ਕਿ ਪੀਟ ਹੈਗਸੈਥ ਜਾਂ ਟਰੰਪ ਜਿਹੜੇ ਨੇ ਜਾਂ ਮਾਰਕੋ ਰੂਬੀਓ ਸਾਨੂੰ ਨਹੀਂ ਤੇ ਦੱਸਦੇ ਕਿ ਕੋਈ ਫੰਡਾਮੈਂਟਲ ਪ੍ਰੋਬਲਮ ਹੈ, ਕੋਈ ਡੀਮੋਰਲਾਈਜੇਸ਼ਨ ਹੈ ਫੌਜੀਆਂ ਦੇ ਵਿੱਚ, ਕੋਈ ਇਕਵਿਪਮੈਂਟ ਤੇ ਅਸਲੇ ਦੀ ਬਹੁਤ ਹੀ ਜ਼ਿਆਦਾ ਸ਼ਾਰਟੇਜ ਹੈ ਜੀ ਜੀ। ਕਿ ਸਮਝ ਨਹੀਂ ਆਉਂਦੀ। ਪਿਛਲੇ ਦਿਨੋਂ ਹੋਇਆ ਕਿ ਜੀ ਇਹਨਾਂ ਦਾ ਜਿਹੜਾ ਜੈਰਾਲਡ ਫੋਰ ਹੈ ਉਹਦਾ ਬਾਥਰੂਮ ਨਹੀਂ ਕੰਮ ਪਿਆ ਕਰਦਾ, ਉੱਥੇ ਜਿਹੜਾ ਫਲਸ਼ ਹੈ ਉਹ ਕਲੌਗ ਹੋ ਗਿਆ ਹੈ। ਤੁਸੀਂ ਇੱਕ ਪੂਰਾ ਇੱਕ ਬਹਿਰੀ ਜਹਾਜ਼ ਤੁਹਾਡਾ ਜਿਹੜਾ ਤੁਸੀਂ ਜਜ਼ੀਰੇ ਦੇ ਸਾਈਜ਼ ਦਾ ਬਣਾ ਕੇ ਉਹਦੇ ਉੱਤੇ ਇੰਨਾ ਫਖਰ ਕਰਦੇ ਹੋ, ਤੁਹਾਡਾ ਇੱਕ ਪੂਰਾ ਵਾਰ ਦੀ ਮਸ਼ੀਨ ਹੈ, ਉਹਦੇ ਅੰਦਰ ਇਸ ਸਹੀ। ਕਿਸਮ ਦੇ ਫੰਕਸ਼ਨਲ ਪ੍ਰੋਬਲਮ ਨੇ। ਤੇ ਹੁਣ ਤੁਹਾਡੀਆਂ ਜਿਹੜੀ ਫੌਜੀਆਂ ਨੇ ਉਹਨਾਂ ਦੀਆਂ ਮਾਵਾਂ ਲੋਕਾਂ ਨੂੰ ਤਸਵੀਰਾਂ ਵੀ ਵਿਖਾਉਂਦੀਆਂ ਨੇ ਕਿ ਉਹਨਾਂ ਨੂੰ ਉੱਥੇ ਖਰਾਬ ਗੰਦਾ ਤੇ ਘੱਟ ਕੁਆਂਟੀਟੀ ਦਾ ਖਾਣਾ ਪਿਆ ਲੱਭਦਾ। ਤੇ ਟਰੰਪ ਬਹੁਤ ਮਜਬੂਰ ਹੈ, ਉਹਨੇ ਇਹ ਗੱਲਾਂ ਆਪਣੇ ਸੋਸ਼ਲ ਮੀਡੀਆ ਤੇ ਕਰਨੀਆਂ ਹੀ ਕਰਨੀਆਂ ਨੇ ਕਿ ਵਾਹ ਵੀ ਵਾਹ ਮੈਂ ਕਿੰਨਾ ਤਗੜਾ ਵਾਂ, ਮੇਰੇ ਨਾਲ ਈਰਾਨੀ ਬਹਿ ਕੇ ਗੱਲ ਕਰਨਾ। ਉਸ ਚੀਜ਼ ਦੀ ਕੋਈ ਪਰਵਾਹ ਹੈ? ਜਿਸ ਦਿਨ ਤੁਸੀਂ ਗੱਲ ਕਰਨੀ ਹੋਏ ਇਹਦੀ ਗੱਲ ਦੀ ਤੁਹਾਡੀ ਨੀਅਤ ਹੋਏਗੀ ਕਿਰੇ ਬਹਿ ਕੇ ਕਰ ਲਵਾਂਗੇ। ਬਾਕੀ ਗੱਲ ਤੇ ਅਸੀਂ ਤੁਹਾਡੇ ਨਾਲ ਫਿਰ ਵੀ ਕਰਨ ਬੈਠੇ ਨਾ। ਫਿਲਹਾਲ ਸਾਡੀ ਤੁਹਾਡੇ ਨਾਲ ਸਾਡੀ ਕੋਈ ਗੱਲ ਨਹੀਂ ਹੋ ਰਹੀ। ਤੁਸੀਂ ਜੰਗ ਕਰਨ ਆਉਣਾ, ਤੁਸੀਂ ਆ ਜਾਓ, ਸਿੰਪਲ ਹੈ। ਕਾਲੀ ਬਾਪ ਨੇ ਬਕਾਇਦਾ ਕਿਹਾ ਵੇ ਉਹਨਾਂ ਦੇ ਸਪੀਕਰ ਨੇ ਕਿ ਤੁਸੀਂ ਜੰਗ ਕਰਨ ਆਉਣਾ, ਤੁਸੀਂ ਆ ਜਾਓ। ਮੇਰਾ ਇਹਦੇ ਚ ਪ੍ਰੋਬਲਮ ਹੈ ਵੇ ਕਿ ਈਰਾਨ ਅਗਰ ਥੋੜੀ ਜਿਹੀ ਸਟ੍ਰੈਟੇਜਿਕ ਪੇਸ਼ੈਂਸ ਵਿਖਾਵੇ ਤੇ ਗਲਫ ਵਾਲੇ ਪਾਸੇ ਥੋੜਾ ਜਿਹਾ ਹੱਥ ਥੋੜਾ ਰੱਖੇ ਤੇ ਇਹ ਹੀ ਹਮਲੇ ਸਾਰੇ ਇਜ਼ਰਾਈਲ ਵੱਲ ਡਾਇਰੈਕਟ ਕਰਦੇ, ਇੱਕ ਤੇ ਫਲਸਤੀਨ ਵਾਲਾ ਮਸਲਾ ਹੱਲ ਹੋ ਜਾਏਗਾ ਤੇ ਇਜ਼ਰਾਈਲ ਦੇ ਉੱਤੇ ਅਟੈਕ ਨਾਲ ਅਮਰੀਕਾ ਜਿਹੜਾ ਉਹ ਉਹਨੂੰ ਜ਼ਿਆਦਾ ਫਰਕ ਪਵੇਗਾ। ਤੇ ਇਧਰ ਗਲਫ ਦੇ ਨਾਲ ਜਿਹੜੇ ਉਹ ਆਲਰੇਡੀ ਡਰੇ ਨੇ, ਉਹ ਠੀਕ ਹੈ। ਆਲਰੇਡੀ ਈਰਾਨ ਨੂੰ ਥ੍ਰੈਟ ਸਮਝਦੇ ਨੇ। ਉੱਥੇ ਸਿਕਿਉਰਿਟੀ ਦਾ ਇੰਤਜ਼ਾਮ ਵੀ ਇਸ ਵਾਸਤੇ ਸੀ ਕਿ ਈਰਾਨ ਤੋਂ ਬਚਾਣੇ। ਉਹ ਅਗਰ ਈਰਾਨ ਉਧਰ ਆਪਣੀ ਡਿਪਲੋਮੈਟਿਕ ਆਈਸੋਲੇਸ਼ਨ ਨੂੰ ਜ਼ਿਹਨ ਰੱਖਦੇ ਹੋਏ ਜੀ ਉਹਨਾਂ ਦੇ ਨਾਲ ਆਪਣੇ ਰਿਸ਼ਤੇ ਨਾ ਖਰਾਬ ਕਰੇ ਤੇ ਫਿਰ ਇਹ ਰੀਜਨ ਜਿਹੜਾ ਉਹ ਬਚ ਜਾਏਗਾ। ਲੇਕਿਨ ਅਗਰ ਈਰਾਨ ਅਮਰੀਕਾ ਉਹਦੇ ਤੇ ਹਮਲਾ ਕਰੇ, ਈਰਾਨ ਹਰ ਦਫਾ ਗਲਫ ਤੇ ਹਮਲਾ ਕਰਦਾ ਰਹੇਗਾ ਤੇ ਫਿਰ ਇਜ਼ਰਾਈਲ ਦਾ ਟ੍ਰੈਪ ਹੈ ਜਿਹਦਾ ਈਰਾਨ ਸ਼ਿਕਾਰ ਹੋ ਜਾਏਗਾ ਤੇ ਇੱਕ ਜੀਤ ਨੂੰ ਠੀਕ। ਵੀ ਆਪਣੀ ਸ਼ਿਕਸਤ ਵਿੱਚ ਬਦਲ ਲੇਗਾ। ਡਾਕਟਰ ਸਾਹਿਬ ਇੱਕ ਹੋਰ ਮਾਮਲਾ ਵੀ ਦੱਸ ਦਿਓ। ਈਰਾਨ ਦੀ ਤਰਫ ਕੋਲ ਇੱਕ ਤਜਵੀਜ਼ ਆਈ ਹੈ, ਫਿਲਹਾਲ ਤਜਵੀਜ਼ ਇਹ ਕਹਿੰਦੇ ਨੇ ਕਿ ਜੀ ਪਾਕਿਸਤਾਨ, ਤੁਰਕੀ ਔਰ ਜਿਹੜੇ ਮੁਸਲਿਮ ਮਮਾਲਿਕ ਨੇ, ਸਾਊਦੀ ਅਰਬ, ਇਹ ਸਾਰੇ ਮਿਲ ਕੇ ਜਿਹੜਾ ਹੈ ਉਹ ਇੱਕ ਨੈਟੋ ਦੀ ਤਰਜ਼ ਦਾ ਇੱਕ ਇਤਿਹਾਦ ਬਣਾਉਣ। ਉਹਨਾਂ ਦੀ ਆਪਣੀ ਇੱਕ ਫੌਜ ਹੋਵੇ ਜਿਹੜੀ ਕਿ ਦਿਫਾ ਲਈ ਹੋਵੇ ਔਰ ਜਿਹਦੇ ਨਾਲ ਦਿਫਾ ਜਿਹੜਾ ਮਜ਼ਬੂਤ ਹੋਏਗਾ। ਇੱਕ ਤੇ ਦੱਸ ਦਿਓ ਕਾਬਿਲ ਅਮਲ ਹੈ ਇਹ ਤਜਵੀਜ਼, ਔਰ ਦੂਜਾ ਕਿਆ ਇਸ ਕਿਸਮ ਦਾ ਕੋਈ ਇਤਿਹਾਦ ਬਣ ਸਕਦਾ ਔਰ ਕਿੰਨਾ ਉਹ ਜਿਹੜਾ ਇਤਿਹਾਦ ਹੈ ਉਹ ਜਿਹੜਾ ਕਾਰਗਰ ਹੋਏਗਾ ਜਾਂ ਕਰਾਮਤ ਹੋਏਗਾ ਇਸ ਸਾਰੇ ਮਾਮਲੇ ਨੂੰ ਲੈ ਕੇ? ਨਹੀਂ ਨਹੀਂ, ਮੈਂ ਤੇ ਬਹੁਤ ਚਿੜਨੀ ਆ ਜ਼ਾਤੀ ਤੌਰ ਤੇ ਮੁਸਲਿਮ ਉਮਾ ਦੇ ਨਾਂ ਤੇ। ਇਸਲਾਮਿਕ ਨੇਟੋ ਐਸੀ ਕੋਈ ਗੱਲ ਨਹੀਂ। ਕੋਈ ਭਾਵੇਂ ਕੰਟਰੀ ਇਸਲਾਮੀ ਹੈ ਜਾਂ ਨਹੀਂ ਹੈ, ਕਿਸੇ ਨੂੰ ਕਿਸੇ ਦੀ ਕੋਈ ਨਹੀਂ ਪਈ। ਠੀਕ ਹੈ ਨਾ, ਜਦੋਂ ਤੁਹਾਡੇ ਤੇ ਮੁਸ਼ਕਲ ਆਉਂਦੀ ਹੈ ਤੇ ਕੋਈ ਇਸਲਾਮੀ ਜਾਂ ਗੈਰ ਇਸਲਾਮੀ ਨਾਲ ਨਹੀਂ, ਤੁਹਾਡੇ ਫੰਕਸ਼ਨਲ ਰਿਲੇਸ਼ਨ ਹੀ ਕੰਮ ਹੁੰਦੇ ਨੇ ਤੁਹਾਡੇ। ਇਸ ਤਰ੍ਹਾਂ ਦੇ ਕੰਮ ਨਹੀਂ ਹੁੰਦੇ, ਬਿਲਕੁਲ ਨਹੀਂ ਹੁੰਦੇ। ਅਗਰ ਹੁੰਦੇ ਤੇ ਅਸੀਂ ਗਜ਼ਾ ਦਾ ਜੈਨੋਸਾਈਡ ਬਚਾ ਲੈਂਦੇ, ਠੀਕ ਹੈ। ਹੁੰਦੇ ਤੇ ਅਸੀਂ ਹੋਰ ਬਹੁਤ ਸਾਰੇ ਮਸਾਇਲ ਹੱਲ ਕਰਨੇ। ਇਹ ਇਸਲਾਮਿਕ ਉਮਾ ਦਾ ਗੱਲ ਮੁਅੰਮਰ ਗਦਾਫੀ ਨੇ, ਜ਼ੁਲਫਕਾਰ ਭੁੱਟੋ ਨੇ ਤੇ ਫਿਰ ਯਾਸਰ ਅਰਫਾਤ ਵੀ ਕੁਛ ਅਰਸਾ ਕਰਦੇ ਜੀ ਰਹੇ। ਫਿਰ ਜਿਹੜੇ ਸਾਊਦੀ ਅਰਬ ਦੇ ਉਦੋਂ ਦੇ ਬਾਦਸ਼ਾਹ ਸਨ, ਉਹਨਾਂ ਦਾ ਨਾਮ ਪ੍ਰਿੰਸ ਸਾਊਦ ਮੇਰਾ ਖਿਆਲ ਹੈ, ਕਿੰਗ ਸਾਊਦ।
ਤੇ ਇਹ ਸਾਰੇ ਜਿਹੜੇ ਨੇ ਬੜੇ ਸਿਸਟਮੈਟਿਕਲੀ ਫਿਰ ਖਤਮ ਕੀਤੇ ਗਏ। ਕੋਈ ਮੁਸਲਿਮ ਉਮਾ ਟਾਈਪ ਨਹੀਂ, ਠੀਕ। ਕੋਈ ਮੁਸਲਿਮ ਨੇਟੋ ਨਹੀਂ ਬਣਦੀ ਪਈ। ਹਾਂ, ਇੱਕ ਚੀਜ਼ ਜਿਹੜੀ ਉਹ ਜ਼ਰੂਰ ਇਹਦੇ ਤੇ ਕੰਮ ਪਿਆ ਹੁੰਦਾ ਹੈ ਕਿ ਜਿੰਨੀਆਂ ਵੀ ਤੁਹਾਡੀਆਂ ਅਗਰ ਆਪਸ ਦੀਆਂ ਦੁਸ਼ਮਣੀਆਂ ਨੇ, ਉਹਨਾਂ ਦੁਸ਼ਮਣੀਆਂ ਨੂੰ ਕਿਸੇ ਵੀ ਤਰੀਕੇ ਨਾਲ ਰੈਟੀਫਾਈ ਕਰੋ, ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਖਤਮ ਕਰੋ, ਮਿਨੀਮਾਈਜ਼ ਕਰੋ। ਮਿਨੀਮਾਈਜ਼ ਕਰਕੇ ਤੁਸੀਂ ਕਰ ਕੀ ਸਕਦੇ ਹੋ ਕਿ ਤੁਸੀਂ ਇੱਕ ਦੂਜੇ ਦੇ ਵਾਸਤੇ ਖਤਰਾ ਬਣਨਾ ਜਿਹੜਾ ਉਹਦੇ ਤੋਂ ਹੱਥ ਥੋੜਾ ਜਿਹਾ ਹਲਕਾ ਕਰ ਲਓ। ਉਹਦੇ ਵਿੱਚ ਚਾਈਨਾ ਤੁਹਾਡੀ ਮਾਵਨਤ ਕਰੇਗਾ ਤੇ ਇਸ ਸਹੀ। ਰੀਜਨ ਦਾ ਇੱਕ ਸਿਕਿਉਰਿਟੀ ਫਰੇਮਵਰਕ ਬਣਾਓ। ਉਸ ਸਿਕਿਉਰਿਟੀ ਫਰੇਮਵਰਕ ਵਿੱਚ ਨੋ ਐਗਰੈਸ਼ਨ ਪਾਲਿਸੀ ਹੋਵੇ, ਜਿਹਨੂੰ ਸਾਊਦੀ ਅਰੇਬੀਆ ਨੇ ਰੀਸੈਂਟਲੀ ਆਖਿਆ ਵੀ ਹੈ ਕਿ ਨੋ ਐਗਰੈਸ਼ਨ ਦੀ ਪਾਲਿਸੀ ਦਾ ਮਤਲਬ ਹੈ ਕਿ ਕੋਈ ਕੰਟਰੀ ਕਿਸੇ ਔਰ ਕੰਟਰੀ ਉੱਤੇ ਐਗਰੈਸ਼ਨ ਨਹੀਂ ਕਰੇਗਾ। ਇਸ ਕਿਸਮ ਦੀਆਂ ਡੀਲਸ ਕਰੋ। ਇਹਨਾਂ ਡੀਲਸ ਨੂੰ ਆਪਣੇ ਪਾਰਲੀਮੈਂਟਸ ਤੋਂ ਜਿਹੜੇ ਆ ਇਹਨਾਂ ਦੀ ਰੈਟੀਫਿਕੇਸ਼ਨ ਕਰਾਓ ਤੇ ਫਿਰ ਅਸੀਂ ਅੱਗੇ ਚੱਲਦੇ ਠੀਕ। ਹਾਂ। ਵਰਨਾ ਫਿਰ ਸਾਨੂੰ ਹਰ ਵਕਤ ਕਿਸੇ ਥਰਡ ਪਾਰਟੀ ਦੀ ਜ਼ਰੂਰਤ ਹੈ। ਥਰਡ ਪਾਰਟੀ ਸਾਡੇ ਕੋਲ ਗਲੋਬਲ ਨਾਰਥ ਹੈ। ਗਲੋਬਲ ਨਾਰਥ ਜਿਹੜੀ ਵਾਈਟ ਐਕਸੈਪਸ਼ਨਲਿਸਟ ਤੇ ਕੋਲੋਨਾਈਜ਼ਰਸ ਨੇ, ਉਹਨਾਂ ਦਾ ਪ੍ਰੋਬਲਮ ਹੀ ਹੈ ਵੇ ਕਿ ਉਹ ਲੂਟ ਤੇ ਪਲੰਡਰ ਵਾਸਤੇ ਹੁੰਦੇ ਨੇ। ਉਹ ਸਾਡੇ ਖਿੱਤੇ ਨੂੰ, ਪੂਰੇ ਗਲੋਬਲ ਸਾਊਥ ਨੂੰ ਤੁਸੀਂ ਵੇਖ ਲਓ, ਭਾਵੇਂ ਅਫਰੀਕਾ ਵੇ, ਭਾਵੇਂ ਅਸੀਂ, ਭਾਵੇਂ ਲੈਟਨ ਅਮਰੀਕਾ, ਆਈਡੀਓਲੋਜੀਕਲ ਗਲੋਬਲ ਸਾਊਥ ਨੂੰ ਉਹ ਸਿਰਫ ਰਿਸੋਰਸ ਜੀ ਜੀ। ਦਿੰਦੇ ਨੇ, ਉੱਥੇ ਇਨਸਾਨ ਨਹੀਂ। ਅਗਰ ਅਸਾਂ ਇਸ ਅਜ਼ਾਬ ਚੋਂ, ਇਸ ਚੁੰਗਲ ਚੋਂ ਨਿਕਲਣਾ ਹੋਵੇ ਤੇ ਸਾਨੂੰ ਫਿਰ ਕੁਝ ਵੱਡੇ ਫੈਸਲੇ ਲੈਣੇ ਪੈਣਗੇ। ਆਪਣੀਆਂ ਦੁਸ਼ਮਣੀਆਂ ਤੇ ਐਟਲੀਸਟ ਸਾਈਡ ਤੇ ਰੱਖਣੀਆਂ ਪੈਣਗੀਆਂ। ਇਹ ਕੰਮ ਜ਼ਰੂਰ ਪਿਆ ਹੁੰਦਾ ਹੈ। ਲੇਕਿਨ ਕੁਝ ਮੁਸਲਮਾਨ ਮਮਾਲਿਕ ਮਿਲ ਕੇ ਕੋਈ ਇਸਲਾਮਿਕ ਨੇਟੋ ਪੇ ਬਣਾਉਂਦੇ ਨੇ ਤੇ ਉਹ ਬਣਾ ਕੇ ਕੀ ਉਖਾੜ ਲੈਣ ਦੇ ਕਿਸੇ ਦਾ। ਉਹ ਇਸਲਾਮੀ ਮੁਲਕ ਜਿਨ੍ਹਾਂ ਦੀ ਗੱਲ ਕੀ ਹੁੰਦੀ ਹੈ, ਸਹੀ। ਹੋਵੇ ਤੁਰਕੀ, ਇਜਿਪਟ, ਪਾਕਿਸਤਾਨ ਤੇ ਇਹ ਜਨਾਬ ਤੇ ਸਾਊਦੀ ਅਰੇਬੀਆ ਮਿਲ ਕੇ ਮੁਸਲਿਮ ਨੇਟੋ ਪੇ ਬਣਾਉਂਦੇ ਨੇ। ਇਹ ਤੇ ਸਾਰੇ ਦੇ ਸਾਰੇ ਆਲਰੇਡੀ ਫੰਕਸ਼ਨਲ ਰਿਲੇਸ਼ਨਸ ਚ ਨੇ। ਕੁਝ ਜਿਹੜੇ ਨੇ ਉਹ ਫੰਕਸ਼ਨਲ ਤੋਂ ਵੀ ਜ਼ਿਆਦਾ ਸਟ੍ਰੈਟੇਜਿਕ ਰਿਲੇਸ਼ਨ ਚ ਨੇ ਯੂਰਪ ਤੇ ਅਮਰੀਕਾ ਦੇ। ਤੇ ਇਹ ਨੇਟੋ ਬਣਾ ਕੇ ਫਿਰ ਦੂਜੀ ਨੇਟੋ ਦੇ ਨਾਲ ਲੜਨਾ ਚਾਹੁੰਦੇ ਨੇ। ਤੇ ਇਹ ਸਿਰਫ ਗੱਲਾਂ ਹੁੰਦੀਆਂ ਨੇ, ਇਹ ਤੁਹਾਨੂੰ ਕੈਚ ਫਰੇਜ਼ਸ ਲੱਭ ਜਾਂਦੀਆਂ ਨੇ। ਅਗਰ ਥੋੜਾ ਡੀਪ ਤੁਸੀਂ ਕੁਐਸਚਨ ਕਰੋ ਕਿਸੇ ਵੀ ਬੰਦੇ ਨਾਲ ਜਿਹੜਾ ਤੁਹਾਨੂੰ ਇਹ ਚੀਜ਼ ਟੈਲ ਆਊਟ ਕਿਆ ਕਰਦਾ ਹੈ ਤਾਂ ਉਹਦੇ ਕੋਲ ਫਿਰ ਇਹਦਾ ਜਵਾਬ ਨਹੀਂ ਹੋਵੇ। ਕਿਉਂਕਿ ਅਗਰ ਤੁਸੀਂ ਇੱਕ ਕਲੈਕਟਿਵ ਫੋਰਸ ਤੇ ਬਣਾਉਂਦੇ ਹੋ ਤੇ ਕਿਹਦੇ ਅਗੇਂਸਟ ਤੇ ਬਣਾਉਂਦੇ ਹੋ? ਉਹਦੇ ਵੈਸਟ ਦੇ ਅਗੇਂਸਟ ਤੇ ਬਣਾਉਂਦੇ ਹੋ ਤੇ ਵੈਸਟ ਦੇ ਤੇ ਤੁਸੀਂ ਆਪ ਲਾਏ ਹੋ। ਤੁਰਕੀ ਜਿਹੜਾ ਉਹ ਨੈਟੋ ਦਾ ਆਲਰੇਡੀ ਮੈਂਬਰ ਹੈ ਤੇ ਇੱਕ ਨੈਟੋ ਦਾ ਮੈਂਬਰ ਹੋ ਕੇ ਉਹ ਮੁਸਲਿਮ ਨੈਟੋ ਦਾ ਵੀ ਮੈਂਬਰ ਬਣ ਜਾਏਗਾ। ਸਾਊਦੀ ਅਰੇਬੀਆ ਜਿਹੜਾ ਉਹਦਾ ਤਮਾਮ ਦਾ ਤਮਾਮ ਇਨਸਾਰ ਜਿਹੜਾ ਅਮਰੀਕਾ ਤੇ ਉਹਨਾਂ ਦੀ ਸਾਰੀ ਇਕਨੋਮੀ ਜਿਹੜੀ ਹੈ, ਉਹਨਾਂ ਦੇ ਸਾਰਾ ਰਿਜ਼ਰਵ ਜਿਹੜੇ ਨੇ ਉਹ ਅਮਰੀਕਾ 'ਚ ਨੇ। ਉਹ ਉਹਨਾਂ ਨੂੰ ਅਮਰੀਕਾ ਦੇ ਖਿਲਾਫ ਉਹ ਕਿਵੇਂ ਖੜੇ ਹੋ ਜਾਣਗੇ ਤੇ ਨੈਟੋ ਬਣਾ ਲੈਣ। ਚਾਈਨਾ ਬੁਨਿਆਦੀ ਤੌਰ ਤੇ ਇਹਨਾਂ ਦੇ ਸਭ ਦੇ ਪ੍ਰੋਬਲਮ ਨੂੰ ਠੀਕ ਹੈ। ਸਮਝਦਿਆਂ ਹੋਇਆਂ, ਇਨਕਲੂਡਿੰਗ ਸਾਡੇ, ਆਪਣਾ ਵਿਜ਼ਨ ਤੇ ਦੇ ਰਿਹਾ ਵੇ। ਉਹ ਇਥੋਂ ਇਹ ਜਿਹੜੇ ਵੈਸਟ ਇਹਨੂੰ ਕੱਢਣਾ ਨਹੀਂ ਚਾਹੁੰਦਾ, ਲੇਕਿਨ ਬਹੁਤ ਸਿਸਟਮੈਟਿਕਲੀ, ਬਹੁਤ ਸਲੋ। ਜੀ। ਉਹ ਕਿਸੇ ਮੁਲਕ ਤੇ ਪ੍ਰੈਸ਼ਰ ਨਹੀਂ ਪਾਉਣਾ ਚਾਹੁੰਦਾ ਕਿ ਤੁਸੀਂ ਜੀ ਪੁਰਾਣੀਆਂ ਦੋਸਤੀਆਂ ਖਤਮ ਕਰੋ ਫਟਾਫਟ ਤੇ ਨਵੀਆਂ। ਉਹ ਕਹਿੰਦਾ ਨਹੀਂ, ਆਪਣੀਆਂ ਦੋਸਤੀਆਂ ਵੀ ਰੱਖੋ ਲੇਕਿਨ ਆਪਣਾ ਮੁਸਤਕਬਲ ਆਪਣੇ ਜ਼ੇਨ 'ਚ ਰੱਖੋ ਤੇ ਉਹਦੇ ਨਾਲ ਅਕਲ ਨਾਲ ਫੈਸਲੇ ਕਰੋ। ਉਹ ਅਕਲ ਨਾਲ ਫੈਸਲੇ ਦਾ ਮਤਲਬ ਹੈ ਕਿ ਤੁਹਾਨੂੰ ਬਿਲਕੁਲ ਕੋਈ ਮਜਬੂਰ ਨਹੀਂ ਠੀਕ। ਕਰਦਾ ਪਿਆ ਕਿ ਅਗਰ ਤੁਸੀਂ ਯਾਰ ਚਾਈਨਾ ਨੂੰ ਰੱਖੋ ਜਾਂ ਅਮਰੀਕਾ ਨੂੰ। ਚਾਈਨਾ ਤੁਹਾਨੂੰ ਇਸ ਮੁਸ਼ਕਲ 'ਚ ਪਾਉਂਦਾ ਹੀ ਨਹੀਂ। ਤੁਸੀਂ ਰੱਖੋ ਅਮਰੀਕਾ ਦੇ ਨਾਲ ਦੋਸਤੀ। ਚਾਈਨਾ ਦੀ ਆਪਣੀ ਇੰਨੀ ਜ਼ਿਆਦਾ ਟ੍ਰੇਡ ਹੈ, ਚਾਈਨਾ ਦਾ ਗੁਜ਼ਾਰਾ ਨਹੀਂ ਅਮਰੀਕਾ ਤੋਂ ਬਗੈਰ। ਲੇਕਿਨ ਇਸ ਖਿੱਤੇ ਦੇ ਵਿੱਚ ਜਿਹੜਾ ਇੱਕ ਅਜੀਬ ਕਿਸਮ ਦਾ ਹੋਲਡ ਹੈ ਵੈਸਟ ਦਾ, ਜਿਹਨੂੰ ਫਿਰ ਉਹ ਮੈਨੂਪੂਲੇਟ ਕਰਦਾ ਹੈ। ਫਿਰ ਉਹ ਇਕਤਸਾਦੀ ਮੈਨੂਪੂਲੇਸ਼ਨ ਦੇ ਵਿੱਚ ਆ ਜਾਂਦਾ ਹੈ। ਉਹ ਇਕਤਸਾਦੀ ਮੈਨੂਪੂਲੇਸ਼ਨ ਫਿਰ ਸਹੀ। ਕਿਉਂਕਿ ਫਵਾਇਦ ਸ਼ਾਮਿਲ ਹੁੰਦੇ ਨੇ ਉਹਦੇ ਵਿੱਚ। ਫਿਰ ਜਿਹੜਾ ਤੁਹਾਡੇ ਤੁਹਾਡੇ ਮੁਲਕਾਂ ਦੇ ਅੰਦਰ ਜਿਹੜੇ ਤੁਹਾਡੇ ਗ੍ਰੇ ਏਰੀਆਜ਼ ਨੇ, ਜਿਹੜੀਆਂ ਤੁਹਾਡੀਆਂ ਕ੍ਰੇਵਿਸਿਸ ਨੇ, ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ। ਫਿਰ ਤੁਹਾਡੇ ਅੰਦਰ ਨਾਨ ਸਟੇਟ ਐਕਟਰ ਪੈਦਾ ਹੁੰਦੇ ਨੇ ਤੇ ਪੂਰਾ ਇੱਕ ਸਰਕਲ ਹੈ। ਅਗਰ ਉਸ ਸਰਕਲ ਨੂੰ ਖਤਮ ਕਰਨਾ ਤੇ ਵੈਸਟ ਨੂੰ ਥੋੜਾ ਜਿਹਾ ਸਾਈਡ ਤੇ ਕਰਕੇ ਵੇਖੋ। ਵੈਸਟ ਨੂੰ ਸਾਈਡ ਤੇ ਤੁਸੀਂ ਕਿਵੇਂ ਕਰ ਸਕਦੇ ਹੋ? ਆਪਸ 'ਚ ਲੜਨਾ ਛੱਡ ਦਿਓ ਤੇ ਮੁਸਲਿਮ ਠੀਕ। ਉਮਾ ਤੁਸੀਂ ਇੱਕ ਪਾਸੇ ਛੱਡ ਦਿਓ। ਇਹ ਸਾਰੇ ਉਮਾ ਦੇ ਜਿਹੜੇ ਮੈਂਬਰ ਨੇ, ਇਹਨਾਂ ਦੀ ਮਿਹਰਬਾਨੀ ਹੋਵੇਗੀ ਅਗਰ ਇਹ ਸਿਰਫ ਆਪਸ 'ਚ ਲੜਨਾ ਛੱਡ ਦਿਓ।